ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 13 ਮਾਰਚ 2022 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਵਾਦ, ਸੁਨਹਿਰੀ ਮਤਨ, ਅਮਸਾਲ। ਦੌਲਤ ਤੇ ਇੱਜ਼ਤ ਮੇਰੇ ਨਾਲ ਨੇ, ਬਲਕਿ ਹਮੇਸ਼ਾ ਦੀ ਦੌਲਤ ਤੇ ਸਦਾਕਤ ਵੀ। ਜਵਾਬੀ ਪੜ੍ਹਾਈ। ਜ਼ਬੂਰ। ਐ ਖੁਦਾਵੰਦ, ਤੂੰ ਧੰਨ ਏ, ਮੈਨੂੰ ਆਪਣੇ ਆਇਨ ਸਿਖਾ। ਮੈਂ ਤੇਰੇ ਆਇਨਾਂ ਵਿੱਚ ਖੁਸ਼ ਰਵਾਂਗਾ, ਮੈਂ ਤੇਰੇ ਕਲਾਮ ਨੂੰ ਨਾ ਭੁੱਲਾਂਗਾ। ਆਪਣੇ ਬੰਦੇ ਉੱਤੇ ਅਹਿਸਾਨ ਕਰ, ਤਾਂ ਜੋ ਮੈਂ ਜਿਉਂਦਾ ਰਵਾਂ ਤੇ ਤੇਰੇ ਕਲਾਮ ਨੂੰ ਮੰਨਦਾ ਰਵਾਂ। ਮੇਰੀਆਂ ਅੱਖੀਆਂ ਖੋਲ੍ਹ ਦੇ, ਤਾਂ ਜੋ ਮੈਂ ਤੇਰੀ ਸ਼ਰੀਅਤ ਦੇ ਅਜੀਬ ਕੰਮਾਂ ਨੂੰ ਵੇਖਾਂ। ਉਹ ਤੇਰੇ ਘਰ ਦੀਆਂ ਨੇਮਤਾਂ ਤੋਂ ਖੂਬ ਆਸੂਦਾ ਹੋਣਗੇ। ਤੂੰ ਉਹਨਾਂ ਨੂੰ ਆਪਣੀ ਖੁਸ਼ਨੂਦੀ ਦੇ ਦਰਿਆ ਵਿੱਚੋਂ ਪਿਆਵੇਂਗਾ, ਕਿਉਂ ਜੇ ਹਯਾਤੀ ਦਾ ਚਸ਼ਮਾ ਤੇਰੇ ਕੋਲ ਏ, ਤੇਰੇ ਨੂਰ ਦੇ ਪਾਰੋਂ ਅਸੀਂ ਲੋ ਵੇਖਾਂਗੇ। ਦਰਸੀਵਾਜ਼ ਬਾਈਬਲ ਵਿੱਚੋਂ ਖਰੂਜ। ਫਿਰ ਬਨੀ ਇਸਰਾਈਲ ਦੀ ਸਾਰੀ ਜਮਾਤ ਨਸੀਨ ਦੇ ਜੰਗਲ ਤੋਂ ਟੁਰੀ ਤੇ ਖੁਦਾਵੰਦ ਦੇ ਹੁਕਮ ਦੇ ਮੁਤਾਬਕ ਸਫ਼ਰ ਕਰਦੀ ਹੋਈ ਰਫੈਦਮ ਵਿੱਚ ਆ ਕੇ ਡੇਰਾ ਕੀਤਾ। ਉੱਥੇ ਉਹਨਾਂ ਲੋਕਾਂ ਨੂੰ ਪੀਣ ਨੂੰ ਪਾਣੀ ਨਾ ਮਿਲਿਆ। ਉੱਥੇ ਉਹ ਲੋਕ ਮੂਸਾ ਨਾਲ ਲੜਾਈ ਕਰਕੇ ਆਖਣ ਲੱਗੇ ਵੀ ਸਾਨੂੰ ਪੀਣ ਨੂੰ ਪਾਣੀ ਦੇ। ਮੂਸਾ ਨੇ ਉਹਨਾਂ ਨੂੰ ਆਖਿਆ ਵੀ ਤੁਸੀਂ ਮੇਰੇ ਨਾਲ ਕਿਉਂ ਲੜਦੇ ਹੋ ਤੇ ਖੁਦਾਵੰਦ ਨੂੰ ਕਿਉਂ ਅਜ਼ਮਾਉਂਦੇ ਹੋ। ਉੱਥੇ ਉਹਨਾਂ ਲੋਕਾਂ ਨੂੰ ਬੜੀ ਤਰ੍ਹਾਂ ਲੱਗੀ। ਇਸ ਲਈ ਉਹ ਲੋਕ ਮੂਸਾ ਅੱਗੇ ਬੜਬੜਾਉਣ ਲੱਗੇ ਤੇ ਆਖਿਆ, ਤੂੰ ਸਾਨੂੰ ਤੇ ਸਾਡੇ ਬੱਚਿਆਂ ਤੇ ਸਾਡੇ ਡੰਗਰਾਂ ਨੂੰ ਧਰਿਆਇਆ ਮਰਨ ਲਈ ਸਾਨੂੰ ਕਿਉਂ ਮੁਲਕੇ ਮਿਸਰ ਤੋਂ ਕੱਢ ਲਿਆਇਆ। ਮੂਸਾ ਨੇ ਖੁਦਾਵੰਦ ਅੱਗੇ ਫਰਿਆਦ ਕਰਕੇ ਆਖਿਆ, ਮੈਂ ਇਹਨਾਂ ਲੋਕਾਂ ਨਾਲ ਕੀ ਕਰਾਂ? ਉਹ ਤੇ ਹੁਣੇ ਹੀ ਮੈਨੂੰ ਸੰਸਾਰ ਕਰਨ ਨੂੰ ਤਿਆਰ ਨੇ। ਖੁਦਾਵੰਦ ਨੇ ਮੂਸਾ ਨੂੰ ਆਖਿਆ, ਭਈ ਲੋਕਾਂ ਦੇ ਅੱਗੇ ਹੋ ਕੇ ਟੁਰ ਤੇ ਬਨੀ ਇਸਰਾਏਲ ਦੇ ਬਜ਼ੁਰਗਾਂ ਵਿੱਚੋਂ ਕੁਝ ਨੂੰ ਆਪਣੇ ਨਾਲ ਲੈ ਲੈ ਤੇ ਜਿਸ ਸੋਟੀ ਨਾਲ ਤੂੰ ਦਰਿਆ ਉੱਤੇ ਮਾਰਿਆ ਸੀ ਉਹਨੂੰ ਆਪਣੇ ਹੱਥ ਵਿੱਚ ਲੈਂਦਾ ਜਾ। ਵੇਖ, ਮੈਂ ਤੇਰੇ ਅੱਗੇ ਜਾ ਕੇ ਉੱਥੇ ਹੋਰੈਬ ਦੀ ਚਟਾਨ ਉੱਤੇ ਖਲੋਤਾ ਰਵਾਂਗਾ ਤੇ ਤੂੰ ਉਸ ਚਟਾਨ ਉੱਤੇ ਮਾਰੀ ਤੇ ਉਹਦੇ ਵਿੱਚੋਂ ਪਾਣੀ ਨਿਕਲੇਗਾ ਭਈ ਇਹ ਲੋਕ ਪੀਣ। ਇਸ ਲਈ ਮੂਸਾ ਨੇ ਬਨੀ ਇਸਰਾਏਲ ਦੇ ਬਜ਼ੁਰਗਾਂ ਦੇ ਸਾਹਮਣੇ ਇੰਝ ਹੀ ਕੀਤਾ। ਮੱਤੀ। ਉਹਨੇ ਉੱਤਰ ਕੇ ਵੱਡਾ ਜੱਥਾ ਵੇਖਿਆ ਤੇ ਉਹਨੂੰ ਉਹਨਾਂ ਉੱਤੇ ਬਹੁਤ ਤਰਸ ਆਇਆ ਤੇ ਉਹਨੇ ਉਹਨਾਂ ਦੇ ਬਿਮਾਰਾਂ ਨੂੰ ਚੰਗਾ ਕਰ ਦਿੱਤਾ। ਤੇ ਜਦ ਸ਼ਾਮ ਹੋਈ ਤੇ ਉਹਦੇ ਚੇਲੇ ਉਹਦੇ ਕੋਲ ਆ ਕੇ ਆਖਣ ਲੱਗੇ, ਭਈ ਇਹ ਥਾਂ ਵੀਰਾਨ ਏ ਤੇ ਵੇਲਾ ਬਹੁਤ ਹੋ ਗਿਆ ਹੈ। ਲੋਕਾਂ ਨੂੰ ਘੱਲ ਦੇ ਤਾਂ ਜੋ ਪਿੰਡ ਵਿੱਚ ਜਾ ਕੇ ਆਪਣੇ ਲਈ ਖਾਣਾ ਮੁੱਲ ਲੈਣ। ਯਿਸੂ ਨੇ ਉਹਨਾਂ ਨੂੰ ਆਖਿਆ, ਇਹਨਾਂ ਦਾ ਜਾਣਾ ਜ਼ਰੂਰੀ ਨਹੀਂ, ਤੁਸੀਂ ਆਪ ਇਹਨਾਂ ਨੂੰ ਖਾਣ ਨੂੰ ਦਿਓ। ਉਹਨਾਂ ਨੇ ਉਹਨੂੰ ਆਖਿਆ, ਭਈ ਇੱਥੇ ਸਾਡੇ ਕੋਲ 5 ਰੋਟੀਆਂ ਤੇ 2 ਮੱਛੀਆਂ ਦੇ ਸਿਵਾ ਕੁਝ ਨਹੀਂ। ਉਹਨੇ ਉਹਨਾਂ ਨੂੰ ਆਖਿਆ, ਉਹ ਇੱਥੇ ਮੇਰੇ ਕੋਲ ਲਿਆਓ। ਤੇ ਉਹਨੇ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦਿੱਤਾ। ਫਿਰ ਉਹਨੇ 5 ਰੋਟੀਆਂ ਤੇ 2 ਮੱਛੀਆਂ ਲਈਆਂ ਤੇ ਅਸਮਾਨ ਵੱਲ ਵੇਖ ਕੇ ਬਰਕਤ ਦਿੱਤੀ ਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਤੇ ਚੇਲਿਆਂ ਨੇ ਲੋਕਾਂ ਨੂੰ, ਤੇ ਸਾਰੇ ਖਾ ਕੇ ਰੱਜ ਗਏ। ਤੇ ਉਹਨਾਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਹੋਈਆਂ 12 ਟੋਕਰੀਆਂ ਚੁੱਕੀਆਂ ਤੇ ਖਾਣ ਵਾਲੇ ਬੁੱਢੀਆਂ ਤੇ ਬਾਲਾਂ ਦੇ ਇਲਾਵਾ ਘੱਟੋ ਘੱਟ 5000 ਬੰਦੇ ਸੀ। ਲੂਕਾ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਾਨ ਦਾ ਫਿਕਰ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਤੇ ਨਾ ਆਪਣੇ ਬਦਨ ਦੀ ਭਈ ਅਸੀਂ ਕੀ ਪਾਵਾਂਗੇ। ਕਾਵਾਂ ਉੱਤੇ ਗੌਰ ਕਰੋ ਭਈ ਨਾ ਬੋਂਦੇ ਨੇ ਨਾ ਵੱਢਦੇ ਨੇ, ਨਾ ਉਹਨਾਂ ਦਾ ਖਿੱਤਾ ਹੁੰਦਾ ਹੈ ਤੇ ਨਾ ਕੋਠੀ, ਫਿਰ ਵੀ ਰੱਬ ਉਹਨਾਂ ਨੂੰ ਖਵਾਉਂਦਾ ਹੈ। ਤੁਹਾਡੀ ਕਦਰ ਤੇ ਪਰਿੰਦਿਆਂ ਤੋਂ ਕਿਤੇ ਬਹੁਤੀ ਹੈ। ਸੋਸਨ ਦੇ ਰੁੱਖਾਂ ਉੱਤੇ ਗੌਰ ਕਰੋ ਭਈ ਕਿਵੇਂ ਵੱਧਦੇ ਨੇ, ਉਹ ਨਾ ਮਿਹਨਤ ਕਰਦੇ ਨੇ ਨਾ ਕੱਤਦੇ ਨੇ। ਫਿਰ ਵੀ ਮੈਂ ਤੁਹਾਨੂੰ ਆਖਦਾ ਵਾਂ ਭਈ ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਸ਼ੌਕਤ ਦੇ ਬਾਵਜੂਦ ਉਹਨਾਂ ਵਿੱਚੋਂ ਕਿਸੇ ਵਾਂਗਰ ਮਲਬਸ ਨਹੀਂ ਸੀ। ਉਹਦੀ ਬਾਦਸ਼ਾਹੀ ਦੀ ਤਲਾਸ਼ ਵਿੱਚ ਰਵੋ ਤੇ ਇਹ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਮੱਤੀ। ਤੇ ਜਦ ਉਹ ਕੁਫਰਨਹੂਮ ਵਿੱਚ ਆਏ ਤੇ ਨੀਮ ਮਸਕਾਲ ਲੈਣ ਵਾਲਿਆਂ ਨੇ ਪਤਰਸ ਦੇ ਕੋਲ ਆ ਕੇ ਆਖਿਆ, ਕੀ ਤੁਹਾਡਾ ਉਸਤਾਦ ਨੀਮ ਮਸਕਾਲ ਨਹੀਂ ਦਿੰਦਾ? ਉਹਨੇ ਆਖਿਆ, ਹਾਂ ਦਿੰਦਾ ਹੈ। ਤੇ ਜਦ ਉਹ ਘਰ ਵਿੱਚ ਆਇਆ ਤੇ ਯਿਸੂ ਨੇ ਉਹਦੇ ਬੋਲਣ ਤੋਂ ਪਹਿਲਾਂ ਹੀ ਆਖਿਆ, ਐ ਸ਼ਮੌਨ, ਤੂੰ ਕੀ ਸਮਝਦਾ ਹੈ? ਜੱਗ ਦੇ ਬਾਦਸ਼ਾਹ ਕਿਹਨਾਂ ਕੋਲੋਂ ਮਹਿਸੂਲ ਜਾਂ ਜਿਜ਼ੀਆ ਲੈਂਦੇ ਨੇ, ਆਪਣੇ ਪੁੱਤਰਾਂ ਕੋਲੋਂ ਜਾਂ ਪਰਾਇਆਂ ਕੋਲੋਂ? ਜਦ ਉਹਨੇ ਆਖਿਆ ਵੀ ਪਰਾਇਆਂ ਕੋਲੋਂ, ਤੇ ਯਿਸੂ ਨੇ ਉਹਨੂੰ ਆਖਿਆ, ਇਸ ਲਈ ਫਿਰ ਪੁੱਤਰ ਬਰੀ ਹੋਏ। ਪਰ ਇਹ ਨਾ ਹੋਵੇ ਭਈ ਅਸੀਂ ਉਹਨਾਂ ਲਈ ਠੋਕਰ ਦਾ ਸਬੱਬ ਬਣੀਏ। ਤੂੰ ਝੀਲ ਵਿੱਚ ਜਾ ਕੇ ਜਾਲ ਸੁੱਟ
ਤੇ ਜਿਹੜੀ ਮੱਛੀ ਪਹਿਲਾਂ ਨਿਕਲੇ ਉਹਨੂੰ ਲੈ, ਤੇ ਜਦ ਤੂੰ ਉਹਦਾ ਮੂੰਹ ਖੋਲੇਗਾ ਤੇ ਇੱਕ ਮਸਕਾਲ ਵੇਖੇਗਾ, ਉਹ ਲੈ ਕੇ ਮੇਰੇ ਲਈ ਤੇ ਆਪਣੇ ਲਈ ਉਹਨਾਂ ਨੂੰ ਦੇ ਦੇ। ਮਰਕਸ। ਫਿਰ ਉਹ ਹੈਕਲ ਦੇ ਖਜ਼ਾਨੇ ਦੇ ਸਾਹਮਣੇ ਬੈਠਿਆ ਵੇਖ ਰਿਹਾ ਸੀ ਭਈ ਲੋਕ ਹੈਕਲ ਦੇ ਖਜ਼ਾਨੇ ਵਿੱਚ ਪੈਸੇ ਕਿਵੇਂ ਪਾਉਂਦੇ ਨੇ, ਤੇ ਬਥੇਰੇ ਅਮੀਰ ਲੋਕ ਬਹੁਤ ਕੁਝ ਪਾ ਰਹੇ ਸੀ। ਇੰਨੇ ਵਿੱਚ ਇੱਕ ਕੰਗਲੀ ਔਰਤ ਨੇ ਆ ਕੇ 2 ਦਮੜੀਆਂ ਯਾਨੀ ਇੱਕ ਥੇਲਾ ਪਾਇਆ। ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਭਈ ਜਿਹੜੇ ਹੈਕਲ ਦੇ ਖਜ਼ਾਨੇ ਵਿੱਚ ਪਾ ਰਹੇ ਨੇ, ਐਸ ਕੰਗਲੀ ਔਰਤ ਨੇ ਉਹਨਾਂ ਵਿੱਚੋਂ ਸਭ ਤੋਂ ਬਹੁਤਾ ਪਾਇਆ ਹੈ, ਕਿਉਂ ਜੇ ਸਾਰਿਆਂ ਨੇ ਆਪਣੇ ਮਾਲ ਦੀ ਕਸਰਤ ਵਿੱਚੋਂ ਪਾਇਆ, ਪਰ ਉਹਨੇ ਆਪਣੀ ਗਰੀਬੀ ਦੀ ਹਾਲਤ ਵਿੱਚ ਜੋ ਕੁਝ ਇਹਦਾ ਹੈ ਸੀ ਯਾਨੀ ਆਪਣੀ ਸਾਰੀ ਕਮਾਈ ਪਾ ਦਿੱਤੀ। ਕਰੰਥੀਓ। ਕਿਉਂ ਜੇ ਤੁਸੀਂ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਫਜ਼ਲ ਨੂੰ ਜਾਣਦੇ ਹੋ ਭਈ ਉਹ ਭਾਵੇਂ ਦੌਲਤਮੰਦ ਸੀ ਪਰ ਤੁਹਾਡੇ ਲਈ ਗਰੀਬ ਬਣ ਗਿਆ, ਤਾਂ ਜੋ ਤੁਸੀਂ ਉਹਦੀ ਗਰੀਬੀ ਦੇ ਪਾਰੋਂ ਦੌਲਤਮੰਦ ਹੋ ਜਾਓ। ਇਹ ਨਹੀਂ ਕਿ ਦੂਜਿਆਂ ਨੂੰ ਆਰਾਮ ਮਿਲੇ ਤੇ ਤੁਹਾਨੂੰ ਪੀੜ ਮਿਲੇ, ਬਲਕਿ ਬਰਾਬਰੀ ਦੇ ਤੌਰ ਤੇ ਇਸ ਵੇਲੇ ਤੁਹਾਡੀ ਦੌਲਤ ਨਾਲ ਉਹਨਾਂ ਦੀ ਕਮੀ ਪੂਰੀ ਹੋਵੇ, ਤਾਂ ਜੋ ਉਹਨਾਂ ਦੀ ਦੌਲਤ ਨਾਲ ਤੁਹਾਡੀ ਕਮੀ ਵੀ ਪੂਰੀ ਹੋਵੇ ਤੇ ਇਸ ਤਰ੍ਹਾਂ ਬਰਾਬਰੀ ਹੋ ਜਾਵੇ। ਇਸ ਲਈ ਲਿਖਿਆ ਹੈ ਵੀ ਜਿੰਨੇ ਬਹੁਤਾ ਇਕੱਠਾ ਕੀਤਾ ਉਹਦਾ ਕੁਝ ਬਹੁਤਾ ਨਾ ਨਿਕਲਿਆ, ਤੇ ਜਿੰਨੇ ਥੋੜਾ ਇਕੱਠਾ ਕੀਤਾ ਉਹਦਾ ਕੁਝ ਘੱਟ ਨਾ ਨਿਕਲਿਆ। ਜ਼ਬੂਰ। ਰੱਬ ਮੇਰਾ ਚੁਪਾਨ ਏ, ਮੈਨੂੰ ਘਾਟਾ ਨਹੀਂ ਹੋਵੇਗਾ। ਉਹ ਮੈਨੂੰ ਹਰੀਆਂ ਹਰੀਆਂ ਚਰਾਗਾਵਾਂ ਉੱਤੇ ਬਿਠਾਉਂਦਾ ਏ, ਉਹ ਮੈਨੂੰ ਸਕੂਨ ਵਾਲੇ ਚਸ਼ਮਿਆਂ ਦੇ ਕੋਲ ਲੈ ਜਾਂਦਾ ਏ, ਉਹ ਮੇਰੀ ਜਾਨ ਨੂੰ ਬਹਾਲ ਕਰਦਾ ਏ, ਉਹ ਮੈਨੂੰ ਆਪਣੇ ਨਾਂ ਦੇ ਪਾਰੋਂ ਸੱਚਾਈ ਦੀਆਂ ਰਾਹਾਂ ਉੱਤੇ ਲੈ ਜਾਂਦਾ ਏ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਦੀ ਵਾਦੀ ਵਿੱਚੋਂ ਮੈਂ ਲੰਘਣਾ ਹੋਵੇ, ਮੈਂ ਕਿਸੇ ਬਲਾ ਤੋਂ ਨਾ ਡਰਾਂਗਾ, ਕਿਉਂ ਜੇ ਤੂੰ ਮੇਰੇ ਨਾਲ ਏ। ਤੇਰੇ ਅੱਸਾ ਤੇ ਤੇਰੀ ਲਾਠੀ ਨਾਲ ਮੈਨੂੰ ਤਸੱਲੀ ਏ। ਤੂੰ ਮੇਰੇ ਵੈਰੀਆਂ ਦੇ ਸਾਹਮਣੇ ਮੇਰੇ ਅੱਗੇ ਦਸਤਰਖਾਨ ਵਿਛਾਉਣਾ ਏ। ਤੂੰ ਮੇਰੇ ਸਿਰ ਉੱਤੇ ਤੇਲ ਮਲਦਾ ਏ, ਮੇਰਾ ਪਿਆਲਾ ਭਰ ਜਾਂਦਾ ਏ। ਬੇਸ਼ੱਕ ਚੰਗਿਆਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਨਾਲ ਰਹਿਣਗੀਆਂ, ਤੇ ਮੈਂ ਹਮੇਸ਼ਾ ਰੱਬ ਦੇ ਘਰ ਵਿੱਚ ਸਕੂਨ ਕਰਾਂਗਾ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਨ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਸਵਾਲ, ਮਵਾਦ ਕੀ ਏ? ਜਵਾਬ, ਮਵਾਦ ਉਹ ਏ ਜਿਹੜਾ ਅਬਦੀ ਏ ਤੇ ਨੇਸਤ ਹੋਣ ਤੇ ਮੁਖਾਲਫਤ ਤੋਂ ਬਚਿਆ ਏ। ਸੱਚਾਈ, ਹਯਾਤੀ ਤੇ ਪਿਆਰ ਮਵਾਦ ਨੇ। ਜਿਵੇਂ ਭਈ ਕਲਾਮ ਅਬਰਾਨੀਓ ਵਿੱਚ ਇਹ ਲਫ਼ਜ਼ ਇਸਤੇਮਾਲ ਕਰਦਾ ਏ, ਈਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਏ। ਰੂਹ ਜਿਹੜੀ ਅਕਲ, ਜਾਨ ਜਾਂ ਰੱਬ ਲਈ ਦੂਜਾ ਲਫ਼ਜ਼ ਏ, ਕੱਲਾ ਹੀ ਅਸਲੀ ਮਵਾਦ ਏ। ਰੂਹਾਨੀ ਕਾਇਨਾਤ ਜਿਹਦੇ ਵਿੱਚ ਇਨਫਰਾਦੀ ਇਨਸਾਨ ਵੀ ਸ਼ਾਮਲ ਏ, ਇੱਕ ਇਕੱਠਾ ਖਿਆਲ ਏ ਜਿਹੜਾ ਰੂਹ ਦੇ ਇਲਾਹੀ ਮਵਾਦ ਦਾ ਪਰਛਾਵਾਂ ਏ। ਇਨਸਾਨ ਦੇ ਨਾਲ ਰੱਬ ਦੇ ਸਾਇੰਸੀ ਤਾਲੁਕ ਵਿੱਚ ਅਸੀਂ ਵੇਖਦੇ ਹਾਂ ਵੀ ਜਿਹੜਾ ਕੋਈ ਇੱਕ ਨੂੰ ਬਰਕਤ ਦਿੰਦਾ ਏ ਉਹ ਸਾਰਿਆਂ ਨੂੰ ਬਰਕਤ ਦਿੰਦਾ ਏ। ਜਿਵੇਂ ਯਿਸੂ ਨੇ ਰੋਟੀਆਂ ਤੇ ਮੱਛੀਆਂ ਦੇ ਭਾਰੋਂ ਜ਼ਾਹਿਰ ਕੀਤਾ ਭਈ ਮੁਹੱਈਆ ਕਰਨ ਦਾ ਵਸੀਲਾ ਰੂਹ ਏ, ਨਾ ਕਿ ਮਾਦਾ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਯਾਨੀ ਹਸਤੀ ਦੇ ਇਲਾਹੀ ਅਸੂਲ ਦੇ ਭਾਰੋਂ ਕਾਇਮ ਰਹਿੰਦਾ ਏ। ਧਰਤੀ ਰੱਬ ਦੇ ਹੁਕਮ ਤੇ ਇਨਸਾਨ ਦੇ ਵਰਤਨ ਲਈ ਖੁਰਾਕ ਪੈਦਾ ਕਰਦੀ ਏ। ਇਹ ਜਾਣਦਿਆਂ ਹੋਏ ਯਿਸੂ ਨੇ ਇੱਕ ਵਾਰੀ ਆਖਿਆ, ਆਪਣੀ ਜਾਨ ਦੀ ਫਿਕਰ ਨਾ ਕਰਿਓ ਵੀ ਅਸੀਂ ਕੀ ਖਾਵਾਂਗੇ ਤੇ ਪੀਵਾਂਗੇ। ਆਪਣੇ ਖਾਲਕ ਦਾ ਇਸਤਿਹਕਾਕ ਫਰਜ਼ ਕਰਦਿਆਂ ਹੋਏ ਨਹੀਂ, ਬਲਕਿ ਰੱਬ ਜਿਹੜਾ ਸਾਰਿਆਂ ਦਾ ਪਿਓ ਤੇ ਮਾਂ ਏ, ਉਹਨੂੰ ਸਮਝਦਿਆਂ ਹੋਏ ਭਈ ਉਹ ਇੰਜੀ ਇਨਸਾਨ ਨੂੰ ਖੁਰਾਕ ਤੇ ਕੱਪੜੇ ਫਰਾਹਮ ਕਰਨ ਦੇ ਕਾਬਲ ਏ ਜਿਵੇਂ ਉਹ ਸੋਸਨ ਦੇ ਫੁੱਲਾਂ ਨਾਲ ਕਰਦਾ ਏ। ਮਾਦੀ ਖੁਦੀ ਵਿੱਚ ਡੁੱਬ ਕੇ ਅਸੀਂ ਹਯਾਤੀ ਤੇ ਸਿਆਣ ਦੇ ਮਾਦੇ ਨੂੰ ਥੋੜਾ ਜਿਹਾ ਮਨਕਸ ਕਰਦੇ ਤੇ ਇਹਨੂੰ ਜਾਣ ਲੈਂਦੇ ਹਾਂ। ਰੂਹ ਇਲਾਹੀ ਸਾਇੰਸ ਦਾ ਮੰਨਿਆ ਹੋਇਆ ਕੱਲਾ ਮਵਾਦ ਤੇ ਸ਼ਾਊਰ ਏ। ਮਾਦੀ ਹਿੱਸਾ ਇਹਦੀ ਮੁਖਾਲਫਤ ਕਰਦੀਆਂ ਨੇ, ਪਰ ਇੱਥੇ ਕੋਈ ਮਾਦੀ ਹਿੱਸਾ ਹੈ ਹੀ ਨਹੀਂ, ਕਿਉਂ ਜੇ ਮਾਦੇ ਵਿੱਚ ਸਿਆਣ ਨਹੀਂ ਏ। ਰੂਹ ਵਿੱਚ ਕੋਈ ਮਾਦਾ ਨਹੀਂ ਏ। ਇੱਥੇ ਤਿੱਕਰ ਵੀ ਜਿਵੇਂ ਸੱਚਾਈ ਵਿੱਚ ਕੋਈ ਗਲਤੀ ਨਹੀਂ ਤੇ ਚੰਗਿਆਈ ਵਿੱਚ ਕੋਈ ਬੁਰਾਈ ਨਹੀਂ ਏ। ਇਹ ਇੱਕ ਝੂਠਾ ਮਫਰੂਜ਼ਾ ਖਿਆਲ ਏ ਵੀ ਇੱਥੇ ਕੋਈ ਮਾਦੀ ਮਵਾਦ ਰੂਹ ਦਾ ਮੁਖਾਲਫ ਏ। ਰੂਹ, ਰੱਬ, ਲਾਮਹਦੂਦ ਸਭ ਕੁਝ ਏ। ਰੂਹ ਦਾ ਕੋਈ ਮੁਖਾਲਫ ਨਹੀਂ ਹੋ ਸਕਦਾ। ਬਸ਼ਰ ਦੇ ਝੂਠੇ ਅਕੀਦਿਆਂ ਵਿੱਚੋਂ ਇੱਕ ਇਹ ਹੈ ਭਈ ਮਾਦਾ ਅਸਲੀ ਏ ਜਾਂ ਇਹਦੇ ਵਿੱਚ ਅਹਿਸਾਸ ਜਾਂ ਹਯਾਤੀ ਏ, ਤੇ ਇਹ ਅਕੀਦਾ ਬਸ ਇੱਕ ਫਰਜ਼ੀ ਫਾਨੀ ਸ਼ਾਊਰ ਵਿੱਚ ਮੌਜੂਦ ਹੁੰਦਾ ਏ। ਇਸ ਲਈ ਜਦੋਂ ਅਸੀਂ ਰੂਹ ਤੇ ਸੱਚਾਈ ਤੀਕਰ ਰਸਾਈ ਪਾਉਂਦੇ ਹਾਂ ਤੇ ਅਸੀਂ ਮਾਦੇ ਦਾ ਸ਼ਾਊਰ ਗਵਾ ਦਿੰਦੇ ਹਾਂ।
ਇਸ ਗੱਲ ਦੇ ਇਤਰਾਫ ਲਈ ਵੀ ਕਾਫੀ ਮਵਾਦ ਹੋ ਸਕਦਾ ਹੈ। ਇੱਕ ਹੋਰ ਇਤਰਾਫ ਦੀ ਲੋੜ ਹੈ, ਯਾਨੀ ਭਈ ਰੂਹ ਲਾਮਹਿਦੂਦ ਨਹੀਂ ਹੈ ਤੇ ਇਹ ਭਈ ਮਾਦਾ ਖੁਦ ਤਖਲੀਕੀ, ਖੁਦ ਮੌਜੂਦ ਤੇ ਹਮੇਸ਼ਾ ਰਹਿਣ ਵਾਲਾ ਹੈ। ਇਹਦੇ ਨਾਲ ਇਹ ਗੱਲ ਸਾਹਮਣੇ ਆਉਂਦੀ ਹੈ ਭਈ ਇੱਥੇ ਦੋ ਹਮੇਸ਼ਾ ਦੀਆਂ ਵਜ੍ਹਾ ਨੇ ਜਿਹੜੀਆਂ ਹਮੇਸ਼ਾ ਇੱਕ ਦੂਜੇ ਦੀਆਂ ਮੁਤਹਾਰਬ ਰਹਿੰਦੀਆਂ ਨੇ। ਫਿਰ ਵੀ ਅਸੀਂ ਵੇਖਦੇ ਹਾਂ ਭਈ ਰੂਹ ਆਲਾ ਤੇ ਹਰ ਥਾਂ ਮੌਜੂਦ ਹੈ। ਇਲਾਹੀ ਮੁਹੱਬਤ ਆਪਣੇ ਆਪ ਦੇ ਖਿਆਲਾਂ ਨੂੰ ਬਰਕਤ ਦਿੰਦਾ ਹੈ ਤੇ ਉਹਨਾਂ ਨੂੰ ਵਧਾਉਣ, ਉਹਦੀ ਕੂਵਤ ਨੂੰ ਜ਼ਾਹਰ ਕਰਨ ਦਾ ਮੌਜਬ ਬਣਦਾ ਹੈ। ਇਨਸਾਨ ਮਿੱਟੀ ਜੋਤਣ ਲਈ ਪੈਦਾ ਨਹੀਂ ਕੀਤਾ ਗਿਆ। ਉਹਦਾ ਪੈਦਾਇਸ਼ੀ ਹੱਕ ਹੁਕਮਰਾਨੀ ਕਰਨਾ ਹੈ, ਨਾ ਕਿ ਮਹਿਕੂਮੀ। ਉਹ ਧਰਤੀ ਤੇ ਅਸਮਾਨ ਉੱਤੇ ਅਕੀਦੇ ਦਾ ਹਾਕਮ ਹੈ, ਜਿਹੜਾ ਆਪ ਸਿਰਫ ਆਪਣੇ ਬਣਾਉਣ ਵਾਲੇ ਦੇ ਮਾਤਹਿਤ ਹੈ। ਇਹ ਹਸਤੀ ਦੀ ਸਾਇੰਸ ਹੈ। ਪੈਦਾਇਸ਼ 1 ਬਾਬ 29-30 ਆਇਤਾਂ। ਤੇ ਰੱਬ ਨੇ ਆਖਿਆ, ਵੇਖੋ ਮੈਂ ਸਾਰੀ ਧਰਤੀ ਦੀ ਸਾਰੀ ਬੀਜ ਵਾਲੀ ਸਬਜ਼ੀ ਤੇ ਹਰ ਇੱਕ ਰੁੱਖ ਜਿਹਦੇ ਵਿੱਚ ਉਹਦਾ ਬੀਜ ਵਾਲਾ ਫਲ ਹੋਵੇ ਤੁਹਾਨੂੰ ਦੇਣਾ ਵਾਂ, ਤੇ ਇਹ ਤੁਹਾਡੇ ਖਾਣ ਲਈ ਹੋਣ, ਤੇ ਧਰਤੀ ਦੇ ਸਾਰੇ ਜਾਨਵਰਾਂ ਲਈ ਤੇ ਹਵਾ ਦੇ ਸਾਰੇ ਪਰਿੰਦਿਆਂ ਲਈ ਤੇ ਉਹਨਾਂ ਸਾਰਿਆਂ ਲਈ ਜਿਹੜੇ ਧਰਤੀ ਉੱਤੇ ਰਿੜਨ ਵਾਲੇ ਨੇ, ਜਿਨ੍ਹਾਂ ਵਿੱਚ ਹਯਾਤੀ ਦਾ ਦਮ ਹੈ। ਸਾਰੀਆਂ ਹਰੀਆਂ ਬੂਟੀਆਂ ਖਾਣ ਲਈ ਦੇਣਾ ਵਾਂ। ਤੇ ਇੰਜ ਹੀ ਹੋਇਆ। ਰੱਬ ਆਪਣੇ ਆਪ ਦਾ ਤਸੱਵਰ ਵੱਡੇ ਦੇ ਨਾਲ ਇੱਕ ਰਾਬਤੇ ਲਈ ਛੋਟੇ ਨੂੰ ਦਿੰਦਾ ਹੈ ਤੇ ਬਦਲੇ ਵਿੱਚ ਵੱਡਾ ਹਮੇਸ਼ਾ ਛੋਟੇ ਦੀ ਹਿਫਾਜ਼ਤ ਕਰਦਾ ਹੈ। ਰੂਹ ਦੇ ਅਮੀਰ ਲੋਕ ਵੱਡੀ ਭਰਾਬੰਦੀ ਵਿੱਚ ਇੱਕ ਅਸੂਲ ਜਾਂ ਪਿਓ ਦੇ ਰਾਹੀਂ ਗਰੀਬਾਂ ਦੀ ਮਦਦ ਕਰਦੇ ਨੇ, ਤੇ ਧੰਨ ਹੈ ਉਹ ਬੰਦਾ ਜਿਹੜਾ ਦੂਜੇ ਬੰਦੇ ਦੀ ਭਲਾਈ ਵਿੱਚ ਆਪਣੀ ਭਲਾਈ ਵੇਖਦਾ ਹੈ, ਆਪਣੇ ਭਰਾ ਦੀ ਲੋੜ ਵੇਖਦਾ ਹੈ ਤੇ ਪੂਰੀ ਕਰਦਾ ਹੈ। ਮੁਹੱਬਤ ਮਾੜੇ ਰੂਹਾਨੀ ਖਿਆਲ ਨੂੰ ਤਾਕਤ, ਲਾਫਾਨੀਅਤ ਤੇ ਭਲਾਈ ਦਿੰਦੀ ਹੈ, ਜਿਹੜੀ ਸਾਰਿਆਂ ਵਿੱਚ ਇੰਝ ਹੀ ਚਮਕਦੀ ਹੈ ਜਿਵੇਂ ਇੱਕ ਨਵੀਂ ਡੋਡੀ ਟਹਿਣੀ ਉੱਤੇ ਚਮਕਦੀ ਹੈ। ਰੱਬ ਦੇ ਬਾਰੇ ਸਾਰੇ ਵੱਖਰੇ ਇਜ਼ਹਾਰ ਸੇਤ, ਪਾਕੀਜ਼ਗੀ, ਲਾਫਾਨੀਅਤ, ਲਾਮਹਿਦੂਦ ਹਯਾਤੀ, ਸੱਚਾਈ ਤੇ ਮੁਹੱਬਤ ਦੀ ਅਕਾਸੀ ਕਰਦੇ ਨੇ। ਇੱਕ ਖੁਦੀ, ਇੱਕ ਸਿਆਣੀਆ ਰੂਹ ਜਿਹਨੂੰ ਰੱਬ ਆਖਿਆ ਜਾਂਦਾ ਹੈ, ਲਾਮਤਨਾਹੀ ਇਨਫਰਾਦੀਅਤ ਹੈ, ਜਿਹੜਾ ਸਾਰਾ ਰੂਪ ਤੇ ਖੂਬਸੂਰਤੀ ਅਤਾ ਕਰਦਾ ਤੇ ਜਿਹੜਾ ਇਨਫਰਾਦੀ ਤੇ ਰੂਹਾਨੀ ਇਨਸਾਨ ਤੇ ਸ਼ੈਵਾਂ ਵਿੱਚ ਅਸਲੀਅਤ ਤੇ ਅਲੂਹੀਅਤ ਦਾ ਪਰਛਾਵਾਂ ਬਣਦਾ ਹੈ। ਲਾਮਤਨਾਹੀ ਸਿਆਣ ਅਬਦੀਅਤ ਦੇ ਜ਼ਿਹਨੀ ਮਾਲੀਕਿਊਲ ਵੱਲੋਂ ਸਾਰਿਆਂ ਨੂੰ ਖਲਕ ਕਰਦੀ ਤੇ ਉਹਨਾਂ ਉੱਤੇ ਹੁਕਮਰਾਨੀ ਕਰਦੀ ਏ। ਸਾਰਿਆਂ ਦਾ ਇਹ ਇਲਾਹੀ ਅਸੂਲ ਉਹਦੀ ਤਖਲੀਕ ਦੀ ਪੂਰੀ ਸਾਇੰਸ ਤੇ ਆਰਟ ਤੇ ਇਨਸਾਨ ਤੇ ਸੰਸਾਰ ਦੀ ਲਾਫਾਨੀਅਤ ਨੂੰ ਜ਼ਾਹਿਰ ਕਰਦਾ ਹੈ। ਤਖਲੀਕ ਹਮੇਸ਼ਾ ਤੋਂ ਜ਼ਾਹਿਰ ਹੁੰਦੀ ਏ ਤੇ ਉਹਨੂੰ ਆਪਣੇ ਲਾਜ਼ਵਾਲ ਜ਼ਰੀਆਂ ਦੀ ਫਿਤਰਤ ਦੇ ਪਾਰੋਂ ਜ਼ਾਹਿਰ ਹੋਣਾ ਜਾਰੀ ਰੱਖਣਾ ਚਾਹੀਦਾ ਹੈ। ਜਾਨ ਵਿੱਚ ਲਾਮਹਿਦੂਦ ਵਸਾਇਲ ਨੇ ਜਿਨ੍ਹਾਂ ਤੋਂ ਇਨਸਾਨ ਨੂੰ ਬਰਕਤ ਦੇਣੀ ਹੁੰਦੀ ਏ ਤੇ ਖੁਸ਼ੀ ਹੋਰ ਆਸਾਨੀ ਨਾਲ ਹਾਸਲ ਕੀਤੀ ਜਾਂਦੀ ਏ ਤੇ ਸਾਡੇ ਕਬਜ਼ੇ ਵਿੱਚ ਹੋਰ ਮਹਿਫੂਜ਼ ਰਹੇਗੀ ਜੇ ਜਾਨ ਵਿੱਚ ਤਲਾਸ਼ ਕੀਤੀ ਜਾਵੇਗੀ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਭਈ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜ੍ਹੇ ਜਿਹੇ ਵੇਲੇ ਤੀਕਰ ਸ਼ਿਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਿਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ ਸਭ ਕੁਝ ਦਿੰਦੀ ਏ। ਮਾਦੀ ਨਹੀਂ ਬਲਕਿ ਰੂਹਾਨੀ ਤੌਰ ਤੇ ਅਸੀਂ ਉਹਨੂੰ ਸਿਆਣ, ਹਯਾਤੀ, ਸੱਚਾਈ ਤੇ ਮੁਹੱਬਤ ਦੇ ਤੌਰ ਤੇ ਜਾਣਦੇ ਹਾਂ। ਅਸੀਂ ਇਲਾਹੀ ਫਿਤਰਤ ਨੂੰ ਸਮਝਣ ਤੇ ਜਿਸਮਾਨੀਅਤ ਉੱਤੇ ਹੋਰ ਜੰਗ ਨਾ ਕਰਦਿਆਂ ਹੋਏ ਬਲਕਿ ਸਾਡੇ ਰੱਬ ਦੀ ਬਹੁਤਾਤ ਤੋਂ ਸ਼ਾਦਮਾਨੀ ਕਰਦਿਆਂ ਸਮਝ ਦੇ ਨਾਲ ਉਹਨੂੰ ਪਿਆਰ ਕਰਨ ਦੇ ਤਨਾਸਬ ਵਿੱਚ ਉਹਦੀ ਫਰਮਾਬਰਦਾਰੀ ਤੇ ਇਬਾਦਤ ਕਰਾਂਗੇ। ਤੇ ਮਜ਼ਹਬ ਫਿਰ ਦਿਲ ਦਾ ਹੋਵੇਗਾ, ਦਿਮਾਗ ਦਾ ਨਹੀਂ। ਮੱਛਰਾਂ ਨੂੰ ਨਕੇਲ ਪਾਉਂਦਿਆਂ ਤੇ ਊਂਠਾਂ ਨੂੰ ਨੰਗਾਉਂਦਿਆਂ ਹੋਏ ਇਨਸਾਨ ਹੋਰ ਜ਼ਾਲਮ ਤੇ ਪਿਆਰ ਤੋਂ ਬਗੈਰ ਕਰਾਰ ਦਿੱਤਾ ਹੋਇਆ ਨਹੀਂ ਹੋਵੇਗਾ। ਹੇਠਾਂ ਲਿਖੇ ਹੋਏ ਜ਼ਬੂਰ ਵਿੱਚ ਇੱਕ ਲਫ਼ਜ਼ ਭਾਵੇਂ ਬਹੁਤ ਹਲਕਾ ਜਿਹਾ ਉਸ ਲੋਅ ਨੂੰ ਜ਼ਾਹਿਰ ਕਰਦਾ ਹੈ ਜਿਹੜਾ ਕ੍ਰਿਸਚਨ ਸਾਇੰਸ ਲਫ਼ਜ਼ ਬਦਨੀ ਫਹਿਮ ਨੂੰ ਰੱਬ ਦੇ ਗੈਰ ਬਦਨੀ ਜਾਂ ਰੂਹਾਨੀ ਫਹਿਮ ਦੇ ਲਫ਼ਜ਼ ਦੇ ਨਾਲ ਬਦਲਦਿਆਂ ਹੋਏ ਕਲਾਮ ਉੱਤੇ ਆਉਂਦੀ ਏ। ਜ਼ਬੂਰ 23। ਇਲਾਹੀ ਮੁਹੱਬਤ ਮੇਰਾ ਚੁਪਾਨ ਹੈ, ਮੈਨੂੰ ਕਮੀ ਨਾ ਹੋਵੇਗੀ। ਮੁਹੱਬਤ ਮੈਨੂੰ ਹਰੀ ਹਰੀ ਚਰਾਗਾਵਾਂ ਵਿੱਚ ਬਿਠਾਉਂਦਾ ਹੈ। ਮੁਹੱਬਤ ਮੈਨੂੰ ਰਾਹਤ ਦੇ ਚਸ਼ਮਿਆਂ ਦੇ ਕੋਲ ਲੈ ਜਾਂਦਾ ਹੈ। ਮੁਹੱਬਤ ਮੇਰੀ ਜਾਨ ਰੂਹਾਨੀ ਫਹਿਮ ਨੂੰ ਬਹਾਲ ਕਰਦਾ ਹੈ। ਮੁਹੱਬਤ ਮੈਨੂੰ ਆਪਣੇ ਨਾਂ ਦੀ ਖਾਤਰ ਸਦਾਕਤ ਦੀਆਂ ਰਾਵਾਂ ਉੱਤੇ ਲੈ ਟੁਰਦਾ ਹੈ। ਬਲਕਿ ਭਾਵੇਂ ਮੌਤ ਦੇ ਪਰਛਾਵੇਂ ਦੀ ਵਾਦੀ ਵਿੱਚੋਂ ਮੇਰਾ ਲੰਘਣਾ ਹੋਵੇ, ਮੈਂ ਕਿਸੇ ਬਲਾ ਤੋਂ ਨਹੀਂ ਡਰਾਂਗਾ, ਕਿਉਂ ਜੇ ਮੁਹੱਬਤ ਮੇਰੇ ਨਾਲ ਏ। ਮੁਹੱਬਤ ਦਾ ਅੱਸਾ ਤੇ ਮੁਹੱਬਤ ਦੀ ਲਾਠੀ ਤੋਂ ਮੈਨੂੰ ਤਸੱਲੀ ਏ। ਮੁਹੱਬਤ ਮੇਰੇ ਵੈਰੀਆਂ ਦੇ ਸਾਹਮਣੇ ਮੇਰੇ ਅੱਗੇ ਦਸਤਰਖਾਨ ਵਿਛਾਉਂਦਾ ਹੈ। ਮੁਹੱਬਤ ਨੇ ਮੇਰੇ ਸਿਰ ਉੱਤੇ ਤੇਲ ਮਲਿਆ ਹੈ, ਮੇਰਾ ਪਿਆਲਾ ਭਰ ਜਾਂਦਾ ਹੈ। ਯਕੀਨਨ ਭਲਾਈ ਤੇ ਰਹਿਮਤ ਸਾਰੀ ਉਮਰ ਮੇਰੇ ਨਾਲ ਰਹਿਣਗੀਆਂ। ਮੈਂ ਹਮੇਸ਼ਾ ਮੁਹੱਬਤ ਦੇ ਘਰ ਵਿੱਚ ਸ਼ਾਉਰ ਵਿੱਚ ਸਕੂਨਤ ਕਰਾਂਗਾ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ
ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।